ਅੱਜ ਸਾਨੂੰ ਲੋੜ ਹੈ ਆਪ ਦਾ ਭਵਿੱਖ ਸਿਰਜਣ ਦੀ। ਜੇ ਅੱਜ ਅਸੀਂ ਇਹ ਕੁਤਾਹੀ ਕਰਾਂਗੇ, ਆਪਦੇ ਫਰਜ਼ਾਂ ਤੋਂ ਅਵੇਅਰ ਨਹੀਂ ਹੋਵਾਂਗੇ, ਤਾਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਅਸੀਂ ਜਵਾਬਦੇਹ ਹੋਵਾਂਗੇ। 47 ਤੋਂ ਬਾਅਦ ਸਿੱਖ ਕੌਮ ਨੇ ਆਪ ਦਾ ਭਵਿੱਖ ਹਿੰਦੁਸਤਾਨ ਨਾਲ ਜੋੜਿਆ। ਉਹ ਕਿਹੜਾ ਦਿਨ ਹੋਵੇਗਾ ਜਿਸ ਦਿਨ ਸਾਨੂੰ ਉਹਨਾਂ ਨਵੇਂ ਜ਼ਖਮ ਨਹੀਂ ਦਿੱਤੇ। ਜੇ ਸਿੱਖ ਕੌਮ ਸਾਰੀ ਤਕੜੀ ਹੋ ਕੇ ਤੁਰ ਪਏ ਨਾ, ਤਾਂ ਇਹ ਬੜੀ ਜਲਦੀ ਲੈ ਸਕਦੇ ਹਾਂ ਖਾਲਿਸਤਾਨ। ਕਸ਼ਮੀਰ ਵੀ ਆਜ਼ਾਦ ਹੋਏਗਾ, ਖਾਲਿਸਤਾਨ ਵੀ। ਕਸ਼ਮੀਰ ਨੂੰ ਰਸਤਾ ਲਾਹੌਰ ਤੋਂ ਵਾਇਆ ਅੰਮ੍ਰਿਤਸਰ ਜਾਂਦਾ। ਇਹ ਸਾਡੀ ਆਜ਼ਾਦੀ ਜੁੜੀ ਹੋਈ ਹੈ। ਅਸੀਂ ਅੱਜ ਤੇ ਪੁੱਛਦੇ ਹਾਂ ਕਿ 47 ਚ ਸਾਡੇ ਲੀਡਰ ਨੇ ਕੀ ਗਲਤੀਆਂ ਕੀਤੀਆਂ। ਉਹਨਾਂ ਨੇ ਘੱਟੋ ਘੱਟ ਅਸੀਂ ਇੱਕ ਜਗ੍ਹਾ ਤੇ ਇਕੱਠੇ ਤਾਂ ਹੋ ਗਏ ਜਿੱਥੇ ਅਸੀਂ ਕਲੇਮ ਕਰ ਸਕਦੇ ਹਾਂ ਕਿ ਆਹ ਖਿੱਤਾ ਸਾਨੂੰ ਚਾਹੀਦਾ ਹੈ, ਤੇ ਅਸੀਂ ਕੀ ਕਰ ਰਹੇ ਹਾਂ। ਆਉਣ ਵਾਲੀਆਂ ਜਨਰੇਸ਼ਨਾਂ ਸਾਨੂੰ ਕੀ ਕਹਿਣਗੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਿੱਖ ਕੌਮ ਦਾ ਭਵਿੱਖ ਸਿਰਜਣ ਲਈ 1.5 ਲੱਖ ਤੋਂ ਵੱਧ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਉਹਨਾਂ ਨੂੰ ਯਾਦ ਕਰਦੇ ਹਾਂ। ਤੇ ਸਪੈਸ਼ਲੀ ਆਏ ਡਾਕਟਰ ਰਣਜੀਤ ਸਿੰਘ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਪੰਥ ਬਸੇ ਮੈਂ ਉਜੜਾ ਮਾਨ ਚੌਕ ਹਨੇਰਾ, ਇਸ ਕਹਾਵਤ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਆਪਦਾ ਜੀਵਨ ਲਾਇਆ। ਸੋ ਖਾਲਸਾ ਜੀ, ਮੈਂ ਡਾਕਟਰ ਸਾਹਿਬ ਦੇ ਨਾਲ ਥੋੜਾ ਵਿਚਰਨ ਦਾ ਮੌਕਾ ਮਿਲ ਰਿਹਾ ਹੈ, ਸਿੱਖਣ ਦਾ ਮੌਕਾ ਵੀ ਮਿਲ ਰਿਹਾ ਹੈ। ਮੈਂ ਅਕਸਰ ਇੱਕ ਗੱਲ ਕਹਿੰਦਾ ਹਾਂ ਕਿ ਵਕਤ ਬਿਹਾ ਕੇ ਗੱਲਾਂ ਕੀਤੀਆਂ ਜਾਂਦੀਆਂ ਹਨ, ਵਕਤ ਸਿਰ ਕੰਮ ਕੀਤੇ ਜਾਂਦੇ ਹਨ। ਅੱਜ ਸਾਨੂੰ ਲੋੜ ਹੈ ਆਪ ਦਾ ਭਵਿੱਖ ਸਿਰਜਣ ਦੀ। ਜੇ ਅੱਜ ਅਸੀਂ ਇਹ ਕੁਤਾਹੀ ਕਰਾਂਗੇ, ਆਪਦੇ ਫਰਜ਼ਾਂ ਤੋਂ ਅਵੇਅਰ ਨਹੀਂ ਹੋਵਾਂਗੇ, ਤਾਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਅਸੀਂ ਜਵਾਬਦੇਹ ਹੋਵਾਂਗੇ। ਅੱਜ ਦੇ ਯੁੱਗ ਦੇ ਵਿੱਚ ਮੀਡੀਆ ਦਾ ਕੀ ਰੋਲ ਹੈ, ਮੈਂ ਇਹਦੇ ਬਾਰੇ ਇੱਕ ਦੋ ਮਿੰਟ ਲਵਾਂਗਾ ਆਪ ਜੀ ਦੇ। ਜੇ ਅਸੀਂ ਅਮਰੀਕਾ ਦੇ ਵਿੱਚ ਰਹਿੰਦੇ ਹਾਂ, CNN ਹੈ, ਫੌਕਸ ਹੈ। ਫੌਕਸ ਰਿਪਬਲਿਕਨ ਦਾ ਨੈਰੇਟਿਵ ਬਿਲਡ ਕਰਦੇ ਹਨ, CNN ਜੋ ਔਰ ਡੈਮੋਕ੍ਰੇਟਸ ਦਾ। ਇਹ ਮੀਡੀਆ ਦੀ ਮਹੱਤਤਾ। ਜੇ ਇੰਡੀਆ ਦੇ ਵਿੱਚ 800 ਤੋਂ ਵੱਧ ਚੈਨਲ ਮੋਦੀ ਅਮਿਤ ਸ਼ਾਹ ਉਹਨਾਂ ਨੇ ਕੰਟਰੋਲ ਕਰਕੇ ਉਹ ਆਪਦਾ ਨੈਰੇਟਿਵ ਬਿਲਡ, ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਨੈਰੇਟਿਵ ਕਿਵੇਂ ਬਿਲਡ, ਨੈਰੇਟਿਵ ਕਿਵੇਂ ਵੇਚਿਆ ਜਾਂਦਾ ਹੈ। ਅੱਜ ਲੜਾਈ ਨੈਰੇਟਿਵ ਦੀ ਹੈ। TV 84 ਉਸ ਨੈਰੇਟਿਵ ਨੂੰ ਬਿਲਡ ਕਰਨ ਲਈ ਸਿੱਖ ਕੌਮ ਦੀ ਅਗਵਾਈ ਕਰਦਾ ਹੈ। ਬਹੁਤ ਥੋੜੇ ਚੈਨਲ ਹਨ ਜੋ ਹੱਕ ਸੱਚ ਦੀ ਕੌਮ ਪ੍ਰਤੀ ਸੁਚੇਤ ਆਪ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਚੈਨਲ ਦਾ ਹੋਣਾ, ਫਿਰ ਉਸ ਵਾਸਤੇ ਸਾਡੇ ਕੋਲ ਢੁਕਵੇਂ ਵਿਦਵਾਨ ਹੋਣੇ, ਤੇ ਅਸੀਂ ਇਸ ਗੱਲੋਂ ਲੱਕੀ ਸਮਝਦੇ ਹਾਂ ਆਪਣੇ ਆਪ ਨੂੰ ਕਿ ਸਾਡੇ ਪਾਸ ਡਾਕਟਰ ਅਮਰਜੀਤ ਸਿੰਘ, ਡਾਕਟਰ ਹਰਦਮ ਸਿੰਘ ਆਜ਼ਾਦ ਵਰਗੇ ਉਹ ਬੰਦੇ ਬੈਠੇ ਹਨ, ਉਹ ਸ਼ਖਸ ਬੈਠੇ ਹਨ ਜਿਨ੍ਹਾਂ ਨੇ ਆਪ ਦਾ ਜੀਵਨ ਕੌਮ ਦਾ ਭਵਿੱਖ ਚੰਗਾ ਸਿਰਜਣ ਲਈ ਆਪ ਦਾ ਸਾਰਾ ਜੀਵਨ ਕੌਮ ਦੇ ਲੇਖੇ ਲਾ ਦਿੱਤਾ। ਆਪਾਂ ਉਸ ਗੁਰੂ ਦੇ ਪੁੱਤਰ ਹਾਂ, ਪੁੱਤਰ ਪੁੱਤਰੀਆਂ ਹਾਂ, ਜਿਨ੍ਹਾਂ ਨੇ 4 ਬਾਰਨ ਤੋਂ ਬਾਅਦ ਇਹ ਕਿਹਾ ਸੀ, 4 ਮੋਏ ਤੋਂ ਕਿਆ ਹੁਆ ਜੀਵਤ ਕਹੀ ਜਾ। ਇਹ ਦੇਖੋ ਕਿ ਜਿਸ ਗੁਰੂ ਨੇ ਸਭ ਕੁਝ ਆਪਣਾ ਵਾਰ ਕੇ ਸਾਨੂੰ ਇਹ ਜੀਵਨ ਦਿੱਤਾ, ਕਿ ਅਸੀਂ ਆਪ ਦੇ ਫਰਜ਼ ਤੋਂ ਕੁਤਾਹੀ ਤਾਂ ਨਹੀਂ ਕਰ ਰਹੇ। ਅੱਜ ਕੌਮ ਦਾ ਭਵਿੱਖ ਸਿਰਜਿਆ ਜਾ ਰਿਹਾ ਹੈ। TV 84 ਨੈਰੇਟਿਵ ਸਿਰਜ ਰਿਹਾ ਹੈ। ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਜਿੱਥੇ ਵੀ ਜਾਣਦਾ, ਜੇ ਕੋਈ ਨਾ ਹੋਵੇ ਤਾਂ ਕਈ ਵਾਰੀ ਕਈਆਂ ਚੀਜ਼ਾਂ ਨੂੰ ਮਹਿਸੂਸ ਕੀਤਾ ਜਾ ਸਕਦਾ, ਪਰ ਦੱਸਣਾ ਔਖਾ ਹੁੰਦਾ ਹੈ। ਲੋਕੀ 2-2 ਘੰਟੇ ਦੀ ਫਲਾਈਟ ਲੈ ਕੇ ਡਾਕਟਰ ਸਾਹਿਬ ਨੂੰ ਮਿਲਣ ਲਈ ਆਏ ਆ। ਬਦਕਿਸਮਤੀ ਸਾਡੀ ਕੌਮ ਦੀ ਬੜਾ ਦੁਖਾਂਤ ਆ ਕਿ ਅਸੀਂ ਸਮੇਂ ਸਿਰ ਆਪਦੇ ਵਿਦਵਾਨ ਰੋਲ ਕੇ ਮਰੇ ਆ। ਬਾਅਦ 'ਚ ਇਹ ਬਹੁਤ ਖੰਡ ਪਾਠ ਕਰਾਉਂਦੇ ਆ, ਬੜੇ ਜਲੇਬੀਆਂ ਵਰਤਾਉਂਦੇ ਆ। ਉਹ ਮੇਰੇ ਸਿੱਖ ਪੰਥ ਦੇ ਵਾਲੀਓ, ਉਹ ਸਿੱਖ ਪੰਥ ਦੇ ਨੁਮਾਇੰਦਿਓ, ਆਓ ਆਪਾਂ ਆਪਦੇ ਵਿਦਵਾਨ ਸਮਝੀਏ। ਇੱਕ ਗੱਲ ਜ਼ਰੂਰ ਹੈ, 47 ਤੋਂ ਬਾਅਦ ਸਿੱਖ ਕੌਮ ਨੇ ਆਪ ਦਾ ਭਵਿੱਖ ਹਿੰਦੁਸਤਾਨ ਨਾਲ ਜੋੜਿਆ। ਉਹ ਕਿਹੜਾ ਦਿਨ ਹੋਵੇਗਾ ਜਿਸ ਦਿਨ ਸਾਨੂੰ ਉਹਨਾਂ ਨਵੇਂ ਜ਼ਖਮ ਨਹੀਂ ਦਿੱਤੇ। ਜਰਾਇਮ ਪੇਸ਼ਾ ਕੌਮ, ਜੇ ਜਾਣਿਆ ਤਾਂ ਕੀ ਕਹਿ ਰਹੇ ਨੇ ਭਾਈ, ਇਸ ਵੇਲੇ ਲੜਾਈ ਉਹ 1.5 ਲੱਖ ਸਿੱਖਾਂ ਦੇ ਸ਼ਹੀਦੀ ਦੀ। ਸਿੱਖ ਕੌਮ ਲਈ ਜਿਸ ਗੱਲ ਦੀ ਲੜਾਈ ਸੰਤਾਂ ਨੇ ਕਿਹਾ ਸੀ, ਜਿਸ ਦਿਨ ਭਾਰਤੀ ਹਕੂਮਤ ਦੇ ਪੈਰ ਦਰਬਾਰ ਸਾਹਿਬ ਦੇ ਹਜ਼ੂਰ 'ਚ ਪਏ, ਉਸ ਦਿਨ ਖਾਲਸਾ ਰਾਜ ਦੀ ਨੀਂਹ ਰੱਖੀ ਜਾਏਗੀ।
मैं अक्सर गल कहता हूँ बई जे सिख कौम सारी तकड़ी हो गई तो पैना तो अं बड़ी जल्दी ले सकते हैं खालिस्तान। कश्मीर भी आज़ाद होएगा, खालिस्तान भी। डॉक्टर साहब अक्सर कहते हैं, शेख साहब डॉक्टर साहब के नाल रहे तो कहते सन कश्मीर नूं रस्ता लाहौर तो वाया अमृतसर जाता। ये साडी आज़ादी जुड़ी हुई है। इस आज़ादी नूं लैण लई TV 84 की कर रहा, जो मचले हुए हैं। असीं मचले बहुत साडे सिखां च, मचले होयां नूं समझाउण लई ते जो सुते पए आ उन्हां नूं जगाउण दा काम करदा है। आओ आपां इस चैनल नूं सपोर्ट करिए। असीं हमेशा ही आस लैके आउंदे कि 1 महीने दी तुसीं साडी सपोर्ट करो इत्थे, पर मैनूं अफसोस नाल कहना पैंदा कि बहुत सिख बहुत सेवा करते हैं। जे सारे रल के करांगे किरती सिख की कमाई पेगी, उस सफलता होएगी। सो मैं बेनती करनी चाहना आप सब कि TV 84 की फाइनैशियल लोड़ है। डॉक्टर साहब ने सारा जीवन आपका कौम के लेखे ला दिता। वो भलिओ वक्त बिहा के गल्लां कीतियां जांदियां, ये ना हो कि असीं बाद च गल्लां करिए। असीं अज ते पुछदे हां कि 47 च साडे लीडर ने की गलतियां कीतियां। उन्होंने घट्टो घट्ट असीं एक जगह ते इकट्ठे तो हो गए जिथे असीं क्लेम कर सकते हैं कि आह खिता सानूं चाहिदा है, ते असीं की कर रहे हैं। आने वाली जनरेशन सानूं की कहणगियां। मैं कहना हुंदा कि आओ आपां किरत कण हो के ना बनीए। किरत कण की डेफिनेशन भाई गुरदास जी ने लिखी है। सो गुरु के सिखो तिल फुल असीं तुहाडे कोल आस लैके आउंदे हां कि तुसीं आपदी किरत कमाई दे विचों तिल फुल साडी मदद करो TV 84 नूं रन कर लई कि असीं कौम दा सुनेहा दुनिया के हर कौम में पहुँचा सकीए ते आपदे विद्वानां नूं साਂਭ सकीए। ये बेनती आप जी के चरणों च। ये गल नूं सुन के सुनिया ना कर दिओ, नहीं तो उस विद्वान दे प्रोफैसर हरिंदर सिंह महबूब दे जिन्हां दा विश्वास भी ते कौम नूं चेतावनी भी, जिन्हां दे लफ्ज ने बेपत होइयां कौमां दे घर दूर फरेबी धरते बद नसीब पैरां दे हेठां खाक बशैली करके मूँह जोड़ समा ना कौमे मेर सकेगा तैनू अपनी पत पछाण लवें जे लड़ माही दा फड़ के। गुरु कृपा करे असीं तुहातों आस रखते हाँ कि तुसीं वध तों वध साडी मदद करो। तो डॉक्टर साहब आ असीं तुहाडे नाल वादा करते हाँ कि असीं तनदेही दे नाल आपदा फर्ज अदा करन दी पूरी कोशिश करांगे। असीसां दिओ कि असीं ये सेवा कर सकीए। डॉक्टर साहब नूं भी अरदास करो असीसां दिओ, डॉक्टर साहब होर सेवा कर सकन। महाराज जी नूं तंदुरुस्ती ते लंबी उम्र बख्शे कौम की सेवा कर लई। किसी भी भुल चुक लेखेवां दी जाचना गुरद्वारा साहब की कमेटी ते समूह संगत दी उन्हां लई बहुत बहुत धन्नवाद। असीं अपने उस मित्र रणजीत सिंह की याद च हमेशा इकट्ठे रहंदे आ। बड़ी पुरानी साडी दोस्ती सी ते उन्हें अपना सारा जीवन लाया। उन्हां दे जाण तो बाद मैं थोड़ा टाइम हुण डॉक्टर साहब नूं लाउण दी कोशिश करदा हाँ। तो भाई गोबिंदर सिंह भी बैठे ने, बाकी सिंह भी बैठे ने। आओ आप अपना फर्ज पछाणीए। ये ना होवे कि असीं पछताउंदे रह जाइए किसी भी भुल चुक लेखे उन्हां दी जाचना। वाहिगुरू जी का खालसा वाहिगुरू जी।